ਅੱਜ ਅਸੀਂ ਇਹਨਾਂ ਮਗਰ ਝੰਡੇ ਚੱਕ ਚੱਕ ਕੇ ਖੀੜਾ ਬਣ ਕੇ ਇਹਨਾਂ ਦੀਆਂ ਕਤੀੜਾ ਬਣ ਕੇ ਮਗਰ ਲੱਗ ਲੱਗ ਤੁਰੇ ਫਿਰਦੇ ਆ। ਅੱਜ ਜਿਨ੍ਹਾਂ ਨੇ ਦੇਸ਼ ਦੀ ਖਾਤਰ ਕੌਮ ਦੀ ਖਾਤਰ ਕੁਰਬਾਨੀ ਕੀਤੀ ਹੈ, ਆ ਮੋਰਚੇ ਦਾ ਹਾਲ ਦੇਖ ਲਓ। ਜਦੋਂ ਵੀ ਚੋਣਾਂ ਆਉਣੀਆਂ ਹੁੰਦੀਆਂ ਉਦੋਂ ਹੀ ਇਹਨਾਂ ਵੱਡੇ ਵੱਡੇ ਲੀਡਰਾਂ ਨੂੰ ਪਿੰਡ ਕਰਦੇ, ਉਦੋਂ ਤਾਂ ਹਰੇਕ ਘਰ ਦੇ ਬੂਹੇ ਮੂਹਰੇ ਜਾ ਕੇ ਖੜ ਜਾਂਦੇ ਆ, ਉਦਾਂ ਕਿਸੇ ਦੀ ਬਾਤ ਨਹੀਂ ਪੁੱਛਦੇ। ਤੁਸੀਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਪੰਜਾਬ ਲਈ ਕੀ ਕੀਤਾ ਜਾਂ ਮੌਜੂਦਾ ਹਾਲਾਤਾਂ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ, ਜਾਂ ਜਦੋਂ ਤੁਹਾਡੀਆਂ ਸਰਕਾਰਾਂ ਸੀਗੀਆਂ ਉਦੋਂ ਤੁਸੀਂ ਕੀ ਕੀਤਾ। ਬਹੁਤਾਤ ਦੇ ਵਿੱਚ ਕੁਝ ਗਿਣਤੀ ਇਹ ਵੀ ਮੰਨੀ ਜਾਂਦੀ ਹੈ ਕਿ ਜਿਹੜੀ ਕਿਸੇ ਨਾ ਕਿਸੇ ਡਰ ਤੋਂ ਜਾਂ ਕਿਸੇ ਨਾ ਕਿਸੇ ਮਫਾਦਾਂ ਦੀ ਖਾਤਰ ਪਿੰਡਾਂ ਦੇ ਵਿੱਚ ਲੀਡਰ ਨੂੰ ਸਵਾਲ ਕਰਨ ਤੋਂ ਗੁਰੇਜ਼ ਕਰਦੀ ਹੈ। ਉਹਨਾਂ ਦੀ ਕੀ ਮਜਬੂਰੀ ਹੈ? ਬੰਦੇ ਨੇ ਕੋਈ ਆਪਦਾ ਨਿੱਕਾ ਮੋਟਾ ਪ੍ਰੂਫ ਹੀ ਬਣਾਉਣਾ, ਉਹਦੇ ਵਿੱਚ ਵੀ ਹੁਣ ਮੰਨ ਲਓ ਕਿਸੇ ਲੀਡਰ ਨੇ ਪਿੰਡ ਦੇ ਵਿੱਚ ਕਿਸੇ ਨੂੰ ਸੱਦਿਆ, ਉਹਦਾ ਵਿਰੋਧ ਕਰ ਬੈਠੇ, ਉਹਦੀ ਸੱਤਾ ਆ, ਤੇ ਕੱਲ ਨੂੰ ਅਗਲਾ ਕਹਿੰਦਾ ਯਾਰ ਮੈਂ ਕੋਈ ਕੰਮਕਾਰ ਕਰਾਉਣਾ ਕਰਨਾ, ਤੇ ਬਸ ਇਹਨਾਂ ਕਾਰਨਾਂ ਕਰਕੇ ਲੋਕ ਆ ਜਿਹੜੇ ਚੁੱਪ ਬੈਠੇ ਆ, ਲੋਕ ਸਵਾਲ ਨਹੀਂ ਬਹੁਤੇ ਕਰਦੇ। ਅੱਜ ਮੈਂ ਕੋਈ ਕੰਮ ਕਰ ਸਕਦਾ, ਮੇਰੀ ਕਿਤੇ ਡਿਊਟੀ ਲੱਗੀ ਆ, ਮੰਨ ਲਓ ਮੈਂ ਕਿਸੇ ਮੌਜੂਦਾ ਅਫਸਰ ਆ, ਮੈਨੂੰ ਪਤਾ ਮੈਂ ਆਹ ਕੰਮ ਕਰ ਸਕਦਾ, ਮੇਰੇ ਕੋਲ ਉਹ ਕੁਰਸੀ ਖੁੱਸ ਗਈ, ਕੱਲ ਨੂੰ ਮੈਂ ਰੌਲਾ ਪਾਉਂਦਾ ਫਿਰਾਂ ਮੈਂ ਇਹ ਕਰ ਲੂੰ ਮੈਂ ਇਹ ਕਰ ਲੂੰ, ਜਦੋਂ ਤੇਰੇ ਹੱਥ 'ਚ ਬਸ ਸੀ ਸਾਰਾ ਕੁਝ ਤੁਸੀਂ ਉਦੋਂ ਤਾਂ ਕਰ ਨਹੀਂ ਸਕਦੇ। ਕਿਸੇ ਨੇ ਪੰਜਾਬ ਨਾਲ ਅੱਜ ਤੱਕ ਵਫਾ ਨਹੀਂ ਕਰਿਆ, ਸਭ ਨੇ ਦਗਾ ਕਮਾਇਆ। ਇਹਨਾਂ 28 ਸਾਲ ਤੁਹਾਡੇ ਖਾਤਰ, ਤੁਹਾਡੇ ਪਿਓਾਂ, ਤੁਹਾਡੇ ਭਰਾਵਾਂ ਨੂੰ, ਤੁਹਾਡੇ ਧੀਆਂ ਪੁੱਤਾਂ ਨੂੰ ਬਚਾਉਣ ਦੀ ਖਾਤਰ ਅਗਲਿਆਂ ਨੇ ਕੁਰਬਾਨੀ ਦਿੱਤੀ, ਸਾਰੀਆਂ ਜ਼ਿੰਦਗੀਆਂ ਜੇਲ੍ਹਾਂ 'ਚ ਗਾਲਤੀਆਂ। ਇੱਥੇ ਤਾਂ ਝੰਡੇ ਚੱਕ ਕੇ ਤੋਂ ਆਇਆ ਨਹੀਂ ਜਾਂਦਾ। ਕਰੋ ਉਹਨਾਂ ਮਗਰ ਜਿਹੜੇ ਤੁਹਾਨੂੰ ਤੁਹਾਡੇ ਹੱਕ ਦੀ ਗੱਲ ਕਰਦੇ ਆ। ਹੱਕ ਦੀ ਗੱਲ ਤਾਂ ਪੰਜਾਬ ਦੀ ਕੋਈ ਕਰਦਾ ਹੀ ਨਹੀਂ। ਭਗਵੰਤ ਮਾਨ ਗੱਲ ਕਰਦਾ ਸੀਗਾ ਪਹਿਲਾਂ ਵੀ ਅਸੀਂ VIP ਕਲਚਰ ਦੇ ਖਿਲਾਫ ਹਾਂ, ਅਸੀਂ ਐਂ ਕਰਾਂਗੇ, ਅਸੀਂ ਉਹ ਕਰਾਂਗੇ। ਅੱਜ ਇਹਨਾਂ ਨਾਲ ਗੱਡੀਆਂ ਦੇਖ ਲਓ ਕਿੰਨੇ, ਕਿਸੇ ਨੇ ਆਦਾ ਧੀ ਪੁੱਤ ਬਾਹਰ ਭੇਜਣਾ, ਕਿਸੇ ਨੇ ਆਦਾ ਪਾਸਪੋਰਟ ਬਣਾਉਣਾ, ਇਹ ਨਿੱਕੇ ਨਿੱਕੇ ਕੰਮਾਂ ਪਿੱਛੇ ਹੀ ਅਗਲੇ ਲੋਕ ਇਹਨਾਂ ਮਗਰ ਖੇਡਦੇ। ਤੇ ਜਿਨ੍ਹਾਂ ਨੇ ਕੌਮ ਖਾਤਰ ਏਡੀਆਂ ਕੁਰਬਾਨੀਆਂ ਕੀਤੀਆਂ ਉਹ ਤਾਂ ਤੁਹਾਨੂੰ ਯਾਦ ਨਹੀਂ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਮਰਾਟ। ਦੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਅੰਦਰ ਇਲੈਕਸ਼ਨ ਦਾ ਦੌਰ ਹੈ ਤੇ ਵੱਡੇ ਵੱਡੇ ਉਹ ਸਿਆਸੀ ਧਿਰਾਂ ਦੇ ਜਿਹੜੇ ਨੇਤਾ ਨੇ ਪਿੰਡਾਂ ਦੇ ਵਿੱਚ ਗੇੜੀਆਂ ਲਾਉਣ ਵਾਸਤੇ ਜਾਣਗੇ, ਔਰ ਨਾਲ ਹੀ ਉਹਨਾਂ ਦਾ ਚੋਣ ਪ੍ਰਚਾਰ ਕਰਨ ਵਾਸਤੇ ਉਹਨਾਂ ਪਾਰਟੀਆਂ ਤੇ ਲੀਡਰਾਂ ਦੇ ਨਾਲ ਸੰਬੰਧਿਤ ਜਿਹੜੇ ਵਰਕਰ ਨੇ ਉਹ ਵੀ ਕਿਤੇ ਨਾ ਕਿਤੇ ਆਪਣੀ ਪਾਰਟੀ ਤੇ ਆਪਣੇ ਲੀਡਰ ਦੇ ਹਮਾਇਤ ਦੇ ਵਿੱਚ ਚੋਣ ਪ੍ਰਚਾਰ ਕਰਨਗੇ। ਇਸੇ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੇ ਵੱਲੋਂ ਵੀ ਇੱਕ ਐਲਾਨ ਕੀਤਾ ਗਿਆ ਕਿ BJP ਦੇ ਨਾਲ ਜਿਹੜੀਆਂ ਸੰਬੰਧਿਤ ਭਾਈਵਾਲ ਧਿਰਾਂ ਨੇ ਉਹਨਾਂ ਦਾ ਪਿੰਡਾਂ ਦੇ ਵਿੱਚ ਗਰਾਊਂਡ ਦੇ ਉੱਪਰ ਜਾ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ, ਉਹਨਾਂ ਨੂੰ ਸਵਾਲ ਹੋਣੇ ਚਾਹੀਦੇ ਨੇ। ਤੇ ਇਸੇ ਨੂੰ ਲੈ ਕੇ ਹਾਲ ਦੇ ਵਿੱਚ ਫਰੀਦਕੋਟ ਤੋਂ ਭਾਜਪਾ ਦੇ MP ਦੀ ਉਮੀਦਵਾਰ ਵਜੋਂ ਐਲਾਨੇ ਗਏ ਹੰਸਰਾਜ ਹੰਸ ਦਾ ਵੀ ਵਿਰੋਧ ਹੋਇਆ ਹੈ। ਲੀਡਰਾਂ ਨੂੰ ਸਵਾਲ ਹੋਣੇ ਸ਼ੁਰੂ ਹੋਏ ਨੇ। ਗੱਲਬਾਤ ਕਰਦੇ ਆ, ਮੇਰੇ ਨਾਲ ਇੱਕ ਨੌਜਵਾਨ ਹੈ ਜਿਸ ਦਾ ਨਾਮ ਹੈ ਪਰਮਿੰਦਰ ਸਿੰਘ ਗਿੱਲ, ਸ਼ਿੰਗੂ ਬਾਰਡਰ ਵਾਲੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਪੰਜਾਬ ਦੀਆਂ तमाम ਸਾਰੀਆਂ ਸਿਆਸੀ ਧਿਰਾਂ ਬਾਰੇ ਕੀ ਸੋਚਦੇ ਨੇ, ਗਰਾਊਂਡ ਦੇ ਵਿੱਚ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਦੇਖਦੇ ਨੇ। ਬਾਈ ਜੀ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਚੋਣਾਂ ਦਾ ਸਮਾਂ ਹੈ ਤੇ ਪਿੰਡਾਂ ਦੇ ਵਿੱਚ ਲੀਡਰਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ, ਕਿਵੇਂ ਦੇਖਦੇ ਹੋ? ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਹੀ ਚੋਣਾਂ ਆਉਣੀਆਂ ਹੁੰਦੀਆਂ ਉਦੋਂ ਹੀ ਇਹਨਾਂ ਵੱਡੇ ਵੱਡੇ ਲੀਡਰਾਂ ਨੂੰ ਪਿੰਡ ਕਰ ਦੱਸਦੇ ਆ। ਵੱਡੇ ਵੱਡੇ ਘੜਾਮ ਚੌਧਰੀ ਜਿਹੜੇ ਉਦੋਂ ਹੀ ਇਹਨਾਂ ਨੂੰ ਪਿੰਡ ਕਰ ਦੱਸਦੇ, ਉਦੋਂ ਤਾਂ ਹਰੇਕ ਘਰ ਦੇ ਬੂਹੇ ਮੂਹਰੇ ਜਾ ਕੇ ਖੜ ਜਾਂਦੇ ਆ, ਉਦਾਂ ਕਿਸੇ ਦੀ ਬਾਤ ਨਹੀਂ ਪੁੱਛਦੇ, ਕੋਈ ਮਰਦਾ ਹੋਵੇ ਕੋਈ ਜਿਉਂਦਾ ਹੋਵੇ। ਬਾਕੀ ਮੈਂ ਕਹਿੰਦਾ ਜਿਹੜੇ ਮੰਨ ਲਓ ਪਹਿਲੀ ਗੱਲ ਤਾਂ ਚਲੋ ਕੌਮੀ ਇਨਸਾਫ ਮੋਰਚਾ ਹੈ ਮੋਹਾਲੀ ਚੰਡੀਗੜ੍ਹ ਜਿਹੜਾ ਇਹ ਲੱਗਿਆ ਹੋਇਆ, ਇਹਦੇ ਵਿੱਚ ਜਿਹੜੇ ਹੁਣ ਮੰਨ ਲਓ ਨਹੀਂ ਆ ਸਕਦੇ ਜਾਂ ਨਹੀਂ ਆਉਂਦੇ, ਉਹ ਪਿੰਡਾਂ 'ਚ ਬੈਠੇ ਆ, ਪਿੰਡਾਂ 'ਚ ਲੀਡਰ ਘੁੰਮਦੇ ਆ, ਕਿਸੇ ਪਾਰਟੀ ਦੇ ਲੀਡਰ ਆ, ਉਹਨਾਂ ਨੂੰ ਸਵਾਲ ਕਰਨ। ਵੱਡੇ ਵੱਡੇ ਵਾਅਦੇ ਕਰਦੇ, ਅੱਜ ਤਾਂ ਹੁਣ ਸਾਰੇ ਕਹਿੰਦੇ ਲਓ ਜੀ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਾਂਗੇ, ਅਸੀਂ ਇਹਨਾਂ ਨੂੰ ਛਡਾਵਾਂਗੇ। ਜਦੋਂ ਇਹਨਾਂ ਦੇ ਆਪਦੇ ਰਾਜ ਰਹੇ ਆ, ਚਾਹੇ ਉਹ ਕਾਂਗਰਸ ਰਹੀ ਆ, ਚਾਹੇ ਅਕਾਲੀ ਪਾਰਟੀ ਰਹੀ ਆ, ਇਹਨਾਂ ਨੇ ਵੀ ਬੜਾ ਚਿਰ ਰਾਜ ਕਰਿਆ ਸੱਤਾ 'ਚ, ਠੀਕ ਆ। ਚਾਹੇ ਹੁਣ ਭਗਵੰਤ ਮਾਨ ਵੀ ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਰਿਹਾ, ਇਹ ਉਹਨਾਂ ਸਿੰਘਾਂ ਦੇ ਪੈਰਾਂ 'ਚ ਜਾ ਕੇ ਬਹਿੰਦਾ ਰਿਹਾ ਵੀ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਜੀ, ਅਸੀਂ ਸਾਡੀ ਸਰਕਾਰ ਆ ਜੀ, ਅਸੀਂ ਇਹਨੂੰ ਛਡਾਵਾਂਗੇ। ਤਾਂ ਅੱਜ ਇੱਕ ਮਤਾ ਤੱਕ ਨਹੀਂ ਪਾ ਸਕੇ। ਕਹਿਣੀ ਕਥਨੀ 'ਚ ਬਹੁਤ ਫਰਕ ਹੁੰਦਾ। ਮੈਂ ਕਹਿੰਦਾ ਇਹਨਾਂ ਤੋਂ ਐਫੀਡੇਵਿਟ ਲੈਣੇ ਚਾਹੀਦੇ ਸਾਡੇ ਤਾਂ, ਵੀ ਲਿਆਓ ਵੀ ਤੁਸੀਂ ਕਿਹੜੀ ਗੱਲ ਤੇ ਖਰੇ ਉਤਰਦੇ ਹੋ। ਹਰੇਕ ਵਾਰ ਕਿੰਨੇ ਕੁ ਵਾਰੀ ਧੋਖਾ ਇਹਨਾਂ ਤੋਂ ਖਾਈ ਚੱਲਾਂਗੇ। ਜਿਹੜੇ ਹਰੇਕ ਨੌਜਵਾਨ ਨੂੰ ਹੱਕ ਹੈ, ਹਰੇਕ ਬਜ਼ੁਰਗ ਨੂੰ, ਹਰੇਕ ਸਾਡੀ ਭੈਣ ਨੂੰ, ਹਰੇਕ ਮਾਈ ਨੂੰ, ਜਦੋਂ ਕੋਈ ਵੀ ਲੀਡਰ ਆਉਂਦਾ ਹੈ ਆਪਣਾ ਹੱਕ ਸਮਝ ਕੇ, ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈਗੀ। ਉਹ ਆਪਣੇ ਕਾਨੂੰਨੀ ਤੌਰ ਦੇ ਉੱਤੇ ਤੁਹਾਡੇ ਕੋਲ ਹੱਕ ਹੈ, ਰਾਈਟ ਆ ਵੀ ਤੁਸੀਂ ਉਹਨਾਂ ਨੂੰ ਸਵਾਲ ਜਵਾਬ ਜਿਹੜੇ ਕਰ ਸਕਦੇ ਹੋ। ਤੁਸੀਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਪੰਜਾਬ ਲਈ ਕੀ ਕੀਤਾ ਜਾਂ ਮੌਜੂਦਾ ਹਾਲਾਤਾਂ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ, ਜਾਂ ਜਦੋਂ ਤੁਹਾਡੀਆਂ ਸਰਕਾਰਾਂ ਸੀਗੀਆਂ ਉਦੋਂ ਤੁਸੀਂ ਕੀ ਕੀਤਾ।
ਉਦੋਂ ਉਹਨਾਂ ਨੂੰ ਯਾਦ ਕਰਾਓ ਤੁਸੀਂ ਇਹ ਵਾਅਦਿਆਂ ਤੋਂ ਭੱਜੇ, ਤੁਸੀਂ ਇਹ ਵਾਅਦਿਆਂ ਤੋਂ ਭੱਜੇ, ਤੁਸੀਂ ਏਦਾਂ ਵਾਅਦਿਆਂ ਤੋਂ ਭੱਜੇ। ਹੁਣ ਮੰਨ ਲਓ ਮੈਂ ਐਗਜ਼ਾਮਪਲ ਦੇ ਦਿੰਦਾ ਵੀ ਸਾਡੇ ਲਈ ਅਸੀਂ ਹਰੇਕ ਵਾਰ ਬੇਵਕੂਫ ਬਣਦੇ ਹਾਂ। ਹੁਣ ਭਾਈ ਜਗਤਾਰ ਸਿੰਘ ਹਵਾਰਾ ਜੀ ਸੀ, ਹੋਰ ਜਿੰਨੇ ਵੀ ਸਾਡੇ ਸਿੰਘ ਸੀ ਨਾਲ, ਇਹਨਾਂ ਨੇ ਮੰਨ ਲਓ ਵੀ ਇੱਕ ਪੰਜਾਬ ਦਾ ਮੁੱਖ ਮੰਤਰੀ ਮਾਰਿਆ, ਉਧਰ ਰਾਜੀਵ ਗਾਂਧੀ ਦੇਸ਼ ਦਾ ਪ੍ਰਧਾਨ ਮੰਤਰੀ ਮਰਿਆ, ਉਹਦੇ ਕਾਤਲ ਕਿੱਥੇ ਆ? ਲਿਟਿਆਂ ਨੇ ਮਾਰਿਆ ਸੀ, ਉਹਦੇ ਕਾਤਲ ਤਾਂ ਆਜ਼ਾਦ ਹੋ ਗਏ। ਉਹਨਾਂ ਨੇ ਆਤੀ ਸਜ਼ਾ ਜਿੰਨੀ ਸੀਗੀ ਪੂਰੀ ਕਰਕੇ ਅਗਲੇ ਉਦੋਂ ਪਹਿਲਾਂ ਹੀ ਛਡਾ ਲਿਆ ਅਗਲਿਆਂ ਨੇ ਮਤੇ ਪਾ ਕੇ। ਸਾਡੇ ਸਿੰਘ ਕਿਉਂ ਨਹੀਂ ਆਏ? ਇਹਦੇ ਇਸ ਬਿਆੰਤੇ ਬੁੱਚੜ ਨਾਲੋਂ ਤਾਂ ਉਹਦਾ ਉੱਚਾ ਸੀਗਾ। ਜਿਹੜੇ ਸਵਾਲ ਤੁਸੀਂ ਚੁੱਕਦੇ ਹੋ ਉਹ ਸਵਾਲ ਤਾਂ ਆਮ ਲੋਕਾਂ ਦੇ ਧਿਆਨ ਦੇ ਵਿੱਚ ਵੀ ਆ, ਫਿਰ ਬਹੁਤਾਤ ਦੇ ਵਿੱਚ ਕੁਝ ਗਿਣਤੀ ਇਹ ਵੀ ਮੰਨੀ ਜਾਂਦੀ ਹੈ ਕਿ ਜਿਹੜੀ ਕਿਸੇ ਨਾ ਕਿਸੇ ਡਰ ਤੋਂ ਜਾਂ ਕਿਸੇ ਨਾ ਕਿਸੇ ਮਫਾਦਾਂ ਦੀ ਖਾਤਰ ਪਿੰਡਾਂ ਦੇ ਵਿੱਚ ਲੀਡਰ ਨੂੰ ਸਵਾਲ ਕਰਨ ਤੋਂ ਗੁਰੇਜ਼ ਕਰਦੀ ਆ। ਉਹਨਾਂ ਦੀ ਕੀ ਮਜਬੂਰੀ ਹੈ? ਮਜਬੂਰੀ ਭਾਈ, ਸਵਾਲ ਪਹਿਲੀ ਗੱਲ ਤਾਂ ਕੋਈ ਉਹੋ ਜਿਹੇ ਬੰਦੇ ਅੱਜ ਕੱਲ ਅੱਗੇ ਆਉਂਦੇ ਹੀ ਨਹੀਂ। ਅਗਲਿਆਂ ਨੇ ਕੋਈ ਨਾ ਕੋਈ ਸਰਕਾਰੀ ਅਰਦਾਰੇ, ਅਗਲਾ ਕਹਿੰਦਾ ਯਾਰ ਕੋਈ ਕੰਮ ਲੈਣਾ ਹੁੰਦਾ, ਮੁੜ ਕੇ ਕਿਹਨੂੰ ਡਰ ਲੋਕਾਂ ਨੂੰ ਇਹੀ ਆ ਵੀ ਕਿਤੇ ਨਾ ਕਿਤੇ। ਹੁਣ ਮੰਨ ਲਓ ਕੋਈ ਬੰਦੇ ਨੇ ਕੋਈ ਆਦਾ ਨਿੱਕਾ ਮੋਟਾ ਪ੍ਰੂਫ ਹੀ ਬਣਾਉਣਾ, ਉਹਦੇ ਵਿੱਚ ਵੀ ਹੁਣ ਮੰਨ ਲਓ ਕਿਸੇ ਲੀਡਰ ਨੇ ਪਿੰਡ ਦੇ ਵਿੱਚ ਕਿਸੇ ਨੂੰ ਸੱਦਿਆ, ਉਹਦਾ ਵਿਰੋਧ ਕਰ ਬੈਠੇ, ਉਹਦੀ ਸੱਤਾ ਆ, ਤੇ ਕੱਲ ਨੂੰ ਅਗਲਾ ਕਹਿੰਦਾ ਯਾਰ ਮੈਂ ਕੋਈ ਕੰਮਕਾਰ ਕਰਾਉਣਾ ਕਰਨਾ। ਤੇ ਬਸ ਇਹਨਾਂ ਕਾਰਨਾਂ ਕਰਕੇ ਲੋਕ ਆ ਜਿਹੜੇ ਚੁੱਪ ਬੈਠੇ ਆ, ਲੋਕ ਸਵਾਲ ਨਹੀਂ ਬਹੁਤੇ ਕਰਦੇ। ਬਹੁਤ ਜ਼ਮੀਰਾਂ ਵਾਲੇ ਅਸੀਂ ਦੇਖੀਦਾ, ਜਿੱਦਾਂ ਹੰਸਰਾਜ ਹੰਸਦਾ ਅੱਜ ਉੱਥੇ ਜਲੂਸ ਕੱਢਿਆ ਮੇਰੇ ਖਿਆਲ, ਠੀਕ ਆ। ਤੇ ਕੁਛ ਦਿਨ ਪਹਿਲਾਂ ਦੀ ਇੱਕ ਮੈਂ ਵੀਡੀਓ ਦੇਖਦਾ ਸੀਗਾ, ਤੇ ਇਹਨਾਂ ਬਾਦਲਾਂ ਨੂੰ ਵੀ ਸਵਾਲ ਹੋਏ ਆ ਵੀ ਹਰਸਿਮਰਤ ਕੌਰ ਜਿਹੜੀ ਬਾਦਲ ਆ, ਇਹਨੂੰ ਵੀ ਨੌਜਵਾਨਾਂ ਨੇ ਕਾਫੀ ਸਵਾਲ ਕਰੇ ਆ ਵੀ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਿਉਂ ਨਹੀਂ ਕਰੀ? ਉਦੋਂ ਕੋਈ ਜਿੰਨੇ ਪੰਜਾਬ ਦੇ ਐਮਪੀ ਸੀ ਇਹਨਾਂ ਵੱਲੋਂ ਕੋਈ ਮਤਾ ਕਿਉਂ ਨਹੀਂ ਪਾਇਆ? ਹੁਣ ਕਿਹੜੇ ਕਾਰਨ ਬਣ ਗਏ ਕਿ ਅਕਾਲੀ ਦਲ ਬਾਦਲ ਹੈ ਜਿਹੜਾ ਉਹ ਬੰਦੀ ਸਿੰਘਾਂ ਦੀ ਪੰਜਾਬ ਬਚਾਓ ਦੀ ਗੱਲ ਕਿਉਂ ਕਰਨ ਲੱਗ ਗਿਆ? ਕੋਈ ਗੱਲ ਆ, ਉਦੋਂ ਤੁਹਾਡੀ 25 ਸਾਲ ਤੁਹਾਡੀ ਸਰਕਾਰ ਰਹੀ ਆ, ਠੀਕ ਆ। ਉਦੋਂ ਤਾਂ ਸਾਨੂੰ ਇਹ ਚੀਜ਼ਾਂ ਦਿਸੀਆਂ ਨਹੀਂ। ਅੱਜ ਅਸੀਂ ਆਪਣੀ ਸ਼ਾਖ ਬਚਾਉਣ ਦੇ ਲਈ ਅੱਜ ਅਸੀਂ ਰੌਲਾ ਪਾਈਏ। ਮੰਨ ਲਓ ਅੱਜ ਮੈਂ ਕੋਈ ਕੰਮ ਕਰ ਸਕਦਾ, ਮੇਰੀ ਕਿਤੇ ਡਿਊਟੀ ਲੱਗੀ ਆ, ਮੰਨ ਲਓ ਮੈਂ ਕਿਤੇ ਮੌਜੂਦਾ ਅਫਸਰ ਆ, ਮੈਨੂੰ ਪਤਾ ਮੈਂ ਆਹ ਕੰਮ ਕਰ ਸਕਦਾ, ਮੇਰੇ ਕੋਲ ਉਹ ਕੁਰਸੀ ਖੁੱਸ ਗਈ, ਕੱਲ ਨੂੰ ਮੈਂ ਰੌਲਾ ਪਾਉਂਦਾ ਫਿਰ ਮੈਂ ਇਹ ਕਰ ਲੂੰ। ਜਦੋਂ ਤੇਰੇ ਹੱਥ 'ਚ ਬਸ ਸੀ ਸਾਰਾ ਕੁਝ, ਤੁਸੀਂ ਉਦੋਂ ਤਾਂ ਕਰ ਨਹੀਂ ਸਕੇ। ਉਦੋਂ ਤਾਂ ਤੁਸੀਂ ਕਰ ਨਹੀਂ ਸਕੇ। ਤਾਂ ਹਰੇਕ ਪਿੰਡ ਦੇ ਵਿੱਚ ਇਹ ਫਰਜ਼ ਬਣਦਾ ਸਾਡਾ, ਕਿੰਨਾ ਕੁ ਚਿਰ ਜੁੱਤੀਆਂ ਖਾਈ ਚੱਲਾਂਗੇ ਇਹਨਾਂ ਨੂੰ। ਮੈਂ ਇਹ ਗੱਲ ਕਹਿਣਾ, ਦੇਖੋ ਪਹਿਲੀ ਗੱਲ ਤਾਂ ਮੈਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ, ਆਪਾਂ ਸਾਰੇ ਇੱਕੇ ਰੱਸੇ ਬੰਨੇ ਹੋਏ, ਕਿਉਂਕਿ ਕਿਸੇ ਨੇ ਪੰਜਾਬ ਨਾਲ ਅੱਜ ਤੱਕ ਵਫਾ ਨਹੀਂ ਕਰਿਆ, ਸਭ ਨੇ ਦਗਾ ਕਮਾਇਆ। ਅੱਜ ਅਸੀਂ ਇਹਨਾਂ ਮਗਰ ਝੰਡੇ ਚੱਕ ਕੇ ਖੀੜਾ ਬਣ ਕੇ, ਇਹਨਾਂ ਦੀਆਂ ਕਤੀੜਾਂ ਬਣ ਕੇ ਮਗਰ ਲੱਗ ਤੁਰੇ ਫਿਰਦੇ ਆ। ਅੱਜ ਜਿਨ੍ਹਾਂ ਨੇ ਦੇਸ਼ ਦੀ ਖਾਤਰ, ਕੌਮ ਦੀ ਖਾਤਰ ਕੁਰਬਾਨੀ ਕੀਤੀ ਹੈ, ਆ ਮੋਰਚੇ ਦਾ ਹਾਲ ਦੇਖ ਲਓ। ਇਹਨਾਂ 28 ਸਾਲ ਤੁਹਾਡੇ ਖਾਤਰ, ਤੁਹਾਡੇ ਪਿਓਾਂ, ਤੁਹਾਡੇ ਭਰਾਵਾਂ ਨੂੰ, ਤੁਹਾਡੇ ਧੀਆਂ ਪੁੱਤਾਂ ਨੂੰ ਬਚਾਉਣ ਦੀ ਖਾਤਰ ਅਗਲਿਆਂ ਨੇ ਕੁਰਬਾਨੀ ਦਿੱਤੀ, ਸਾਰੀਆਂ ਜ਼ਿੰਦਗੀਆਂ ਜੇਲ੍ਹਾਂ 'ਚ ਗਾਲਤੀਆਂ। ਇੱਥੇ ਤਾਂ ਝੰਡੇ ਚੱਕ ਕੇ ਇੱਥੋਂ ਆਇਆ ਨਹੀਂ ਜਾਂਦਾ, ਇੱਥੇ ਤਾਂ ਝੰਡੇ ਚੱਕ ਕੇ ਆਇਆ ਨਹੀਂ ਜਾਂਦਾ ਕਿਸੇ ਤੋਂ। ਉਹਨਾਂ ਮਗਰ ਰੀਸੋ ਰੀਸ ਉਹਨਾਂ ਇਕੱਠ ਕਰੀ ਫਿਰਦੇ ਆ। ਕਰੋ ਉਹਨਾਂ ਮਗਰ ਜਿਹੜੇ ਤੁਹਾਡੇ ਹੱਕ ਦੀ ਗੱਲ ਕਰਦੇ ਆ। ਹੱਕ ਦੀ ਗੱਲ ਤਾਂ ਪੰਜਾਬ ਦੀ ਕੋਈ ਕਰਦਾ ਹੀ ਨਹੀਂ। ਬਾ ਕਿਸੇ ਨੇ ਆਪਦਾ ਲਾਇਸੈਂਸ ਬਣਾਉਣਾ, ਕਿਸੇ ਨੇ ਆਪਦਾ ਧੀ ਪੁੱਤ ਬਾਹਰ ਭੇਜਣਾ, ਕਿਸੇ ਨੇ ਆਪਦਾ ਪਾਸਪੋਰਟ ਬਣਾਉਣਾ। ਇਹ ਨਿੱਕੇ ਕੰਮਾਂ ਪਿੱਛੇ ਹੀ ਅਗਲੇ ਲੋਕ ਇਹਨਾਂ ਮਗਰ ਖੇਡਦੇ। ਤੇ ਜਿਨ੍ਹਾਂ ਨੇ ਕੌਮ ਖਾਤਰ ਏਡੀਆਂ ਕੁਰਬਾਨੀਆਂ ਕੀਤੀਆਂ ਉਹ ਤਾਂ ਤੁਹਾਨੂੰ ਯਾਦ ਨਹੀਂ ਗੇ। ਨਿੱਕੇ ਕੰਮ ਤੁਹਾਨੂੰ ਆਪਦੇ ਯਾਦ ਆ ਵੀ ਸਾਡੇ ਇਹ ਕੰਮ ਸਵਾਰ ਦੂ ਬੰਦਾ। ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਨਵੀਂ ਧਿਰ ਨੂੰ ਕਿ ਉਹ ਜਿਹੜੀ ਨਵੀਂ ਧਿਰ ਹੈ ਪੰਥ ਦੇ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਸਕੀ। ਫਿਰ ਕਿੱਥੇ ਖਰਾ ਉਤਰੀ? ਤੁਹਾਡੇ ਸਾਹਮਣੇ ਹੀ। ਕਿਹੜਾ ਕੋਈ ਵਾਅਦਾ ਪੂਰਾ ਕਰਿਆ? ਇਹ ਸਾਰੇ ਕੁਛ ਹੀ ਉਹ ਆ ਕਹਿਣਾ। ਹੁਣ ਮੰਨ ਲਓ ਭਗਵੰਤ ਮਾਨ ਗੱਲ ਕਰਦਾ ਸੀਗਾ ਪਹਿਲਾਂ ਵੀ ਅਸੀਂ VIP ਕਲਚਰ ਦੇ ਖਿਲਾਫ ਹਾਂ, ਅਸੀਂ ਐਂ ਕਰਾਂਗੇ, ਅਸੀਂ ਉਹ ਕਰਾਂਗੇ। ਅੱਜ ਇਹਨਾਂ ਨਾਲ ਗੱਡੀਆਂ ਦੇਖ ਲਓ ਕਿੰਨੀਆਂ, ਇਹਦੇ ਪਰਿਵਾਰਕ ਬੰਦਿਆਂ ਨਾਲ ਦੇਖ ਲਓ ਕਿੰਨੀ ਸਿਕਿਉਰਿਟੀ ਹੈ। ਮੰਨ ਲਓ ਕਾਂਗਰਸ ਅਕਾਲੀਆਂ ਨੇ ਉਹਦਾ ਖੁੱਲ ਕੇ ਫਾਇਦਾ ਚੱਕਿਆ ਸੀ। ਮੰਨ ਲਓ ਵੀ VIP ਕਲਚਰ ਨੂੰ ਜੇ ਕਹਿ ਦਈਏ, ਮੰਨ ਲਓ ਵੀ ਉਹਨਾਂ ਨੇ ਵੀ ਵਧੀਆ ਰੱਖਿਆ, ਉਹਨਾਂ ਨੇ ਮਤਲਬ ਵੀ ਆਪਦੇ ਨਾਲ ਰੱਖਦੇ ਸੀਗੇ VIP ਕਲਚਰ, ਤੇ ਇਹਨਾਂ ਨੇ ਕਿਹੜਾ ਘਟਾ ਲਿਆ? ਇਹ ਉਦੋਂ ਵੀ ਤਾਂ ਚੱਕ ਲਿਆ। ਫਿਰ ਇਹ ਜੋ ਫਲੈਕਸਾਂ ਵਗੈਰਾ ਇਹ ਕਹਿੰਦੇ ਸੀ ਵੀ ਜੇ ਕੋਈ ਕੰਮ ਕਰਦੇ ਆ ਤਾਂ ਉਹਦੇ ਲਈ ਸਾਨੂੰ ਉਹ ਕੰਮ ਕਾਹਦਾ ਜਿਹਦਾ ਸਾਨੂੰ ਦੱਸਣਾ ਪਵੇ ਵੀ ਮੈਂ ਆਹ ਕੰਮ ਕਰ ਲਿਆ, ਮੈਂ ਕੰਮ ਕੀਤਾ। ਕੋਈ ਮੰਨ ਲਓ ਭਲਾਈ ਦਾ ਕੰਮ ਕਰਦਾ। ਹੁਣ ਭਾਈ ਜਗਤਾਰ ਸਿੰਘ ਹਵਾਰੇ ਜੀ ਹੁਣੇ ਇਹਨਾਂ ਨੇ ਕੌਮ ਖਾਤਰ ਲੜਾਈ ਲੜੀ,
ਇਹਨਾਂ ਨੂੰ ਕੀ ਕੱਲੇ ਕੱਲੇ ਨੂੰ ਦੱਸਣਾ ਪੈਂਦਾ ਪੋਸਟਰ ਲਾ ਕੇ ਵੀ ਅਸੀਂ ਆਹ ਲੜਾਈ ਲੜੀ, ਆਹ ਲੜਾਈ ਲੜੀ? ਪਤਾ ਹੈ ਨਾ ਕੌਮ ਨੂੰ। ਉਹਨਾਂ ਦਾ ਉਹ ਕੱਲੀ ਕੱਲੀ ਨਿੱਕੀ ਨਿੱਕੀ ਚੀਜ਼ ਲੂਲੀ ਭੜਾਰੀ ਦਾ ਚੱਕ ਕੇ ਪੋਸਟਰ ਲਾ ਆਂਦੇ। ਪਹਿਲਾਂ ਪੋਸਟਰ ਇੱਕ ਨਹੀਂ, ਆਹ ਖੰਭੇ ਤੇ ਲੱਗਿਆ, ਆਹ 2 ਫੁੱਟ ਤੇ ਫੇਰ ਖੰਭਾ ਲੱਗਿਆ, ਉੱਤੇ ਵੀ ਲੱਗਿਆ 2 ਫੁੱਟ ਤੇ ਫੇਰ ਖੰਭਾ ਲੱਗਿਆ, ਉਹ ਸਾਲੇ 10 ਦਾ ਛੱਡ ਕੇ ਲਾ ਦਿਆ ਕਰੋ। ਲੋਕਾਂ ਦਾ ਵੱਡਾ ਸਵਾਲ ਹੁੰਦਾ ਕਿ ਕਦੇ ਉਹ ਸਮਾਂ ਸੀ ਜਦੋਂ ਕੋਈ ਵੀ ਸਿਆਸੀ ਧਿਰ ਪੰਜਾਬ ਦੇ ਵਿੱਚ ਇਲੈਕਸ਼ਨ ਦੇ ਦੌਰ ਦੇ ਵਿੱਚ ਆਉਂਦੀ ਸੀ, ਇਲੈਕਸ਼ਨ ਲੜਦੀ ਸੀ, ਤਾਂ ਉਹਨਾਂ ਨੂੰ ਪੰਥ ਦੀ ਤੇ ਪੰਜਾਬ ਦੀਆਂ ਮੰਗਾਂ ਦੇ ਉੱਪਰ ਖਰੇ ਉਤਰਨਾ ਪੈਂਦਾ ਸੀ, ਉਹ ਮੈਨੀਫੈਸਟੋ ਜਾਰੀ ਕਰਨੇ ਪੈਂਦੇ ਸੀ। ਪਰ ਅੱਜ ਉਹ ਚੀਜ਼ਾਂ ਜਿਹੜੀਆਂ ਮਾਈਨਸ ਕਿਉਂ ਹੋ ਗਈਆਂ? ਪੰਥ ਦੀਆਂ ਮੰਗਾਂ ਨੇ ਜਾਂ ਪੰਜਾਬ ਦੀਆਂ ਹਕੀਕੀ ਮੰਗਾਂ ਰਹੀਆਂ ਨੇ, ਉਹਨਾਂ ਨੂੰ ਉਲਾਂਭੇ ਕਿਉਂ ਕਰ ਦਿੱਤਾ ਗਿਆ? ਸਾਡੀ ਪਤਾ ਅੱਜ ਕੀ ਆਦਤ ਹੋ ਗਈ ਹੈ? ਸਾਨੂੰ ਜੁੱਤੀਆਂ ਖਾਣ ਦੀ ਪੈ ਗਈ ਆਦਤ। ਸਾਡੇ ਲੋਕਾਂ ਨੂੰ ਬੋਲਣਾ ਭੁੱਲ ਗਏ। ਕੋਈ ਰਹਿ ਗਏ ਆ ਜਿਹੜੇ ਬੋਲਦੇ ਆ, ਕੋਈ ਰਹਿ ਗਏ ਲੜਨ ਵਾਲੇ, ਉਹਨਾਂ ਦੀਆਂ ਦੂਏ ਬੰਦੇ ਲੱਤਾਂ ਖਿੱਚਣ ਵਾਲੇ ਆ। ਮੈਂ ਤੁਹਾਨੂੰ ਮੋਟੀ ਜੀ ਗੱਲ ਦੱਸਦਾ ਵੀ ਕਿਸੇ ਰਾਜੇ ਦਾ ਰਾਜ ਸੀ, ਉਹਨੇ ਨਾ ਬੜਾ ਜਾਣੀ ਕਿ ਕਹਿਰ ਵਰਤਾਇਆ, ਉਹਨੇ ਜਾਣੀ ਕਿ ਅੱਤ ਕਰਾਤੀ। ਉਹਨੇ ਸੋਚਿਆ, ਕਿਤੇ ਉਹਨੂੰ ਅਹਿਸਾਸ ਹੋਇਆ, ਕਹਿੰਦਾ ਯਾਰ ਲੋਕ ਬੋਲਦੇ ਹੀ ਨਹੀਂ, ਹਨਾ ਵੀ ਲੋਕ ਜ਼ੁਲਮ ਦੇ ਖਿਲਾਫ ਜਮਾਂ ਬੋਲਦੇ ਹੀ ਕਰਦੇ ਹੀ ਨਹੀਂ। ਉਹਨੇ ਨਾ ਇੱਕ ਰੋਡ ਦੇ ਉੱਤੇ ਉਹ ਕਹਿੰਦਾ ਵੀ ਜਦੋਂ ਵੀ ਇਸ ਰੋਡ ਤੋਂ ਉੱਤੋਂ ਕੋਈ ਲੰਘੂਗਾ ਉਹਦੇ ਇੱਕ ਛੱਤਰ ਫੇਰੋ। ਉਹਨੇ ਆਦੇ ਸਿਪਾਹੀ ਖੜਾਤੇ ਉੱਥੇ, ਕਹਿੰਦਾ ਮੈਂ ਦੇਣਾ ਵੀ ਸਾਲੇ ਹੁਣ ਸ਼ਾਇਦ ਹੁਣ ਬੋਲਣਗੇ ਵੀ ਸਾਡੇ ਛੱਤਰ ਕਿਉਂ ਵੱਜਦੇ ਹੀ ਲੰਘਣਾ। ਉਹ ਛੱਤਰ ਮਾਰਨ ਲੱਗ ਗਿਆ, ਇੱਕ ਲੋਕ ਲੰਘੀ ਗਏ। ਉਦੋਂ ਮਗਰ ਉਹ ਫੇਰ ਨਹੀਂ ਬੋਲੇ। ਉਹ ਕਹਿੰਦਾ ਵੀ 2-2 ਛੱਤਰ ਮਾਰੋ ਹੁਣ ਜਦੋਂ ਲੰਘਦਾ ਬੰਦਾ। ਇੱਕ ਹੀ ਛੱਤਰ ਮਾਰਨ ਵਾਲਾ ਉਹ 2-2 ਮਾਰਿਆ ਕਰੇ, ਨਗਾਇਆ ਕਰੇ, 2-2 ਛੱਤਰ ਮਾਰ ਕੇ ਨਗਾਇਆ ਕਰੇ। ਲੋਕ ਫੇਰ ਨਹੀਂ ਬੋਲੇ। ਉਹ ਕਹਿੰਦਾ 5-5 ਛੱਤਰ ਮਾਰ ਵੀ ਸ਼ਾਇਦ ਹੁਣ ਬੋਲਣ ਲੋਕ। ਉਹ 5-5 ਛੱਤਰ ਮਾਰਨ ਲੱਗ ਗਏ। ਰਾਜੇ ਨੇ ਫਰਮਾਨ ਦਿੱਤਾ, ਉਹਦਾ ਸਿਪਾਹੀ ਜਿਹੜਾ ਉਹ 5-5 ਛੱਤਰ ਮਾਰੇ ਨਗਾਵੇ, ਤਾਂ ਉਹ ਇਕੱਠੇ ਹੋ ਗਏ ਜਿਹੜਾ ਰਾਜ ਦਰਬਾਰ ਆ ਲਾਉਣ ਲੱਗੇ। ਤੇ ਰਾਜੇ ਨੇ ਦੇਖਿਆ ਵੀ ਸ਼ਾਇਦ ਇਹਨਾਂ ਸਾਲਿਆਂ ਦੀ ਜ਼ਮੀਰ ਜਾਗ ਗਈ ਆ ਵੀ ਹੁਣ ਇਹ ਵਿਰੋਧ ਕਰਨਗੇ, ਹਨਾ ਕਹਿਣਗੇ ਚੱਲ। ਤਾਂ ਉਹਨਾਂ ਨੇ ਪਤਾ ਕੀ ਆ ਕੇ ਕਿਹਾ ਰਾਜੇ ਨੂੰ, ਕਹਿੰਦੇ ਜੀ ਟਾਈਮ ਬਹੁਤ ਲੱਗਦਾ ਜਦੋਂ ਤੁਸੀਂ ਉੱਥੇ ਛੱਤਰ ਮਾਰਦੇ ਹੋ, ਵੀ ਛੱਤਰ ਇੱਕ ਦੀ ਵਜ੍ਹਾ ਤੇ 5 ਹੋ ਗਏ ਆ, ਵੀ ਤੁਸੀਂ ਉੱਥੇ ਛੱਤਰ ਮਾਰਨ ਵਾਲੇ ਬੰਦਿਆਂ ਦੀ ਆਮਦ ਵਧਾਓ, ਸਾਨੂੰ ਉੱਥੇ ਜ਼ਿਆਦਾ ਦੇਰ ਲਾਈਨ 'ਚ ਖੜਨਾ ਪੈਂਦਾ। ਇਹ ਨਹੀਂ ਸਵਾਲ ਕਰਿਆ ਵੀ ਸਾਡੇ ਕਿਉਂ ਵੱਜਦੀ ਆ, ਸਾਡੀ ਗਲਤੀ ਕੀ ਆ, ਸਾਡਾ ਹੱਕ ਆ, ਇੱਥੋਂ ਹੀ ਲੰਘਣਾ ਆ। ਉਹਨੂੰ ਕਹਿੰਦੇ ਸਾਡੇ ਟਾਈਮ ਜ਼ਿਆਦਾ ਲੱਗ ਜਾਂਦਾ, ਪਿੱਛੇ ਤੱਕ ਲੈਣਾ ਲੱਗ ਜਾਂਦੀਆਂ, ਤੁਸੀਂ ਛੱਤਰ ਮਾਰਨ ਵਾਲਿਆਂ ਦੀ ਗਿਣਤੀ ਵਧਾ ਦਿਓ ਵੀ ਇੱਕਦਮ 5 ਛੱਤਰ ਵੱਜਿਆ ਕਰਨ ਤੇ ਹੀ ਲੰਘ ਜਾ ਕਰਕੇ। ਇਹ ਬਿਰਤੀ ਅੱਜ ਕੱਲ ਸਾਡੇ ਪੰਜਾਬ ਦੇ ਲੋਕਾਂ ਦੀ ਹੋਈ। ਚੁੱਪ-ਚਾਪ ਖਾਈ ਜਾਣੇ, ਆ ਜ਼ੁਲਮ ਹੁੰਦਾ ਸਹੀ ਜਾਣਾ, ਉਹਦੇ ਖਿਲਾਫ ਆਵਾਜ਼ ਨਹੀਂ ਚੱਕਣੀ। ਮੈਸੇਜ ਕੀ ਹੈ ਤੁਹਾਡੇ ਵੱਲੋਂ? ਮੈਸੇਜ ਇਹੀ ਆ ਵੀ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਵੀ ਕੋਈ ਵੀ ਮੰਨ ਲਓ ਲੀਡਰ ਆਉਂਦਾ, ਕਿਸੇ ਵੀ ਪਾਰਟੀ ਦਾ ਆਉਂਦਾ ਆ, ਚਾਹੇ ਆਮ ਆਦਮੀ ਪਾਰਟੀ ਦਾ ਆਉਂਦਾ, ਅਕਾਲੀ ਦਲ ਦਾ ਆਉਂਦਾ ਆ, ਬੀਜੇਪੀ ਦਾ ਆਉਂਦਾ, ਕਾਂਗਰਸ ਦਾ ਆਉਂਦਾ, ਕੋਈ ਵੀ ਆਉਂਦਾ ਉਹਨੂੰ ਖੁੱਲ ਕੇ ਸਵਾਲ ਜਵਾਬ ਕਰੋ, ਤਰੀਕੇ ਨਾਲ ਕਰੋ। ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਨਾਲ ਗਾਲੀ ਗਲੋਚ ਕਰੋ, ਜਾਂ ਮੰਨ ਲਓ ਉਹਨਾਂ ਦੇ ਹਨਾ ਕੋਈ ਡੰਡਾ ਆਪਰੇਟ ਕਰ ਦੋ, ਜਾਂ ਲੀੜੇ ਪਾੜ ਦੋ ਉਹਨਾਂ ਦੇ। ਉਹਨਾਂ ਨਾਲ ਇੱਕ ਤਰੀਕੇ ਨਾਲ ਵੀ ਸਾਨੂੰ ਭਾਈ ਅਸੀਂ 2-4 ਸਾਡੇ ਸਵਾਲ ਜਵਾਬ ਆ, ਸਵਾਲ ਆ, ਤੁਸੀਂ ਜੇ ਉਹਨਾਂ ਦੇ ਜਵਾਬ ਦੇ ਦੋ ਤਾਂ ਚੰਗੀ ਗੱਲ ਆ, ਉਹਨੂੰ ਔਨ ਰਿਕਾਰਡ ਲੈ ਲਓ। ਠੀਕ ਆ। ਜੇ ਤੁਸੀਂ ਕਿਸੇ ਦੇ ਵਿਸ਼ਵਾਸ ਚ ਆਉਣੇ ਜਾਂ ਵੀ ਮੋਹਲੇ ਹੀ ਵਾਲਾ ਕਹਿੰਦਾ ਵੀ ਨਹੀਂ ਭਾਈ, ਜੇ ਕੋਈ ਤੁਹਾਡੇ ਮੋਹਤਵਾਰ ਬੰਦੇ ਵੀ ਕਹਿੰਦੇ ਵੀ ਨਹੀਂ ਯਾਰ ਕੀ ਇਹ ਕੰਮ ਕਰਨਗੇ ਜਾਂ ਫਲਾਨਾ ਕਰਨਗੇ, ਉਹਨਾਂ ਨੂੰ ਕਹੋ ਲਿਓ ਜੀ ਐਫੀਡੇਵਿਟ ਦੇ ਦਿਓ। ਜੇ ਤੁਸੀਂ ਇਹ ਨਹੀਂ ਕੰਮ ਕਰਦੇ ਤਾਂ ਤੁਸੀਂ ਉਹਦੇ ਸਜ਼ਾ ਦੇ ਹੱਕਦਾਰ ਹੋਵੋਗੇ, ਉਸ ਤਹਿਤ ਲੈ ਲਓ ਐਫੀਡੇਵਿਟ ਨੂੰ। ਬਿਲਕੁਲ ਝੂਠੇ ਮੂੰਹ ਜਵਾਨੀ ਦਾ ਵਾਅਦੇ ਜਿੰਨੇ ਮਰਜ਼ੀ ਕਰਾਈ ਜਾਓ ਕਿਸੇ ਤੋਂ। ਹਾਂ ਬਿਲਕੁਲ। ਮੌਜੂਦਾ ਸਮੇਂ ਦੇ ਵਿੱਚ ਦੇਖਿਆ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਕਹਿ ਸਕਦੇ ਆ ਕਿ ਵਿਰੋਧ ਹੋਣਾ ਸ਼ੁਰੂ ਹੋਇਆ ਏ, ਤਾਂ ਇਸੇ ਨੂੰ ਲੈ ਕੇ ਭਵਿੱਖ ਦੇ ਵਿੱਚ ਵੀ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਵੱਲੋਂ ਇੱਕ ਨਵੀਂ ਪਿਰਤ ਪਾਈ ਗਈ ਸੀ ਕਿ ਲੀਡਰ ਨੂੰ ਇੱਕ ਪੀਸਫੁਲੀ ਤਰੀਕੇ ਦੇ ਨਾਲ ਕੁਐਸਚਨ ਕੀਤੇ ਜਾਂਦੇ ਸਨ ਕਿ ਹੁਣ ਵੀ ਚੋਣਾਂ ਦਾ ਸਮਾਂ ਹੈ, ਕਿਸ ਤਰੀਕੇ ਦੇ ਨਾਲ ਸਵਾਲ ਜਵਾਬ ਹੋ ਸਕਦੇ ਤੇ ਉਹਨਾਂ ਸਵਾਲਾਂ ਦੇ ਜਵਾਬ ਕਿਸ ਤਰੀਕੇ ਦੇ ਹੋ ਸਕਦੇ ਨੇ। ਔਰ ਇਹ ਵੀ ਦੇਖਣਯੋਗ ਰਹੇਗਾ। ਜਿਹੜੀ ਅੱਗੇ ਦੀ ਗੱਲਬਾਤ ਹੈ ਉਹ ਵੀ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।